ਪਾਕ ਫਜ਼ਾਈਆ ਦੇ ਵਾਸਤੇ ਮੈਂ ਕਹਾਂਗਾ ਕਿ ਭਾਰਤ ਨੂੰ ਉਹ ਮਾਰੀ ਮਾਰ, ਹੱਡੀਆਂ ਗਈਆਂ ਹਰੀਦੁਆਰ, ਡਰੋਨ ਰਾਫੀਲ ਤੇ ਹੋਰ ਹਥਿਆਰ ਸਾਰੇ ਹੀ ਹੋ ਗਏ ਠੰਡੇ ਠਾਰ। ਹੱਕ ਲਈ ਕੀਤਾ ਤੁਸਾਂ ਜਹਾਦ, ਪਾਕ ਫਜ਼ਾਈਆ ਜ਼ਿੰਦਾਬਾਦ। ਜਿੱਧਰ ਵੀ ਤੁਸਾਂ ਬੋਲਿਆ ਧਾਵਾ, ਸਾਰੇ ਸੈਨਿਕ ਚੜੇ ਚੜਾਵਾ। ਭੰਨ ਦਿੱਤਾ ਆਵੇ ਦਾ ਆਵਾ, ਮੋਦੀ ਪਿੱਟ ਪਿੱਟ ਹੋ ਗਿਆ ਫਾਵਾ। ਕਾਇਮ ਕੀਤੇ ਨਵੇਂ ਰਿਕਾਰਡ, ਪਾਕ ਫਜ਼ਾਈਆ ਜ਼ਿੰਦਾਬਾਦ। ਮਾਸੀ ਕੋਲ ਭਨੇਵਾ ਆਇਆ, ਹਾਂਜੀ ਜਾਨ ਸੁਖਾਲੀ ਰੱਖਣ ਨੂੰ, ਹਾਂਜੀ ਤੇ ਲੱਸੀ ਦੀ ਥਾਂ ਪਾਣੀ ਦਿੰਦੀ, ਹਾਂਜੀ ਅੰਨ ਨਾ ਦਿੰਦੀ ਚੱਖਣ ਨੂੰ। ਮਤਲਬ ਇਹ ਵੇ ਕਿ ਉਹ ਬੜੀ ਆਸ ਉਮੀਦ ਲੈ ਕੇ ਜਾਂਦਾ ਹੈ ਕਿ ਮੈਂ ਇੱਥੇ ਜਾਵਾਂਗਾ, ਦਿਲ ਪਸ਼ੌਰੀ ਕਰਾਂਗਾ, 4 ਦਿਨ ਟੁੱਕਰ ਚੰਗਾ ਸਲੱਬਾ ਜੀ ਖਾਵਾਂਗਾ, ਮੌਜ ਮਸਤੀ ਹੋਏਗੀ। ਜੀ ਜੀ ਲੇਕਿਨ ਉਹਦੀ ਉਹ ਆਸ ਪੂਰੀ ਨਹੀਂ ਹੁੰਦੀ ਤੇ ਉੱਥੇ ਵੀ ਇਹ ਅਖਾਣ ਬੋਲਿਆ ਜਾਂਦਾ ਹੈ। ਸੱਪਾਂ ਦੀਆਂ ਖੁੱਡਾਂ ਦੇ ਵਿੱਚ ਹਾਂ ਸਪੋਲੀਏ ਹੀ ਜੰਮਦੇ ਨੇ, ਹਾਂਜੀ। ਨਿਓਲੇ ਨਹੀਂ ਜੰਮਦੇ। ਜਿਹੜੀ ਨਿਓਲ ਦੀ ਉਹਦੇ ਉੱਤੇ ਜੱਤ ਹੁੰਦੀ ਹੈ ਨਾ ਜੀ, ਉਹ ਖੱਟਿਆ, ਉਹਦੀ ਇੰਨੀ ਜ਼ਿਆਦਾ ਖਟਾਸ ਹੁੰਦੀ ਹੈ, ਉਹਦੇ 'ਚ ਖੱਟੀ ਹੁੰਦੀ ਹੈ ਜੀ ਕਿ ਉਹ ਸੱਪ ਉਹਨੂੰ ਦੰਦੀ ਵੱਢੇ ਤੇ ਉਹਦੇ ਦੰਦ ਖੱਟੇ ਹੋ ਜਾਂਦੇ ਨੇ। ਜੇ ਕਿੱਲੇ ਬੱਧੇ ਤੇ ਚੋਰਾਂ ਖੜੇ। ਜਿਹੜੀ ਨਲਾਇਕ ਔਲਾਦ ਹੈ ਉਹ ਮਤਲਬ ਇਹ ਹੈ ਕਿ ਐਵੇਂ 11 ਬੇਲੀਆਂ 'ਚ ਫਿਰਦੀ ਰਹੀ ਸਾਰੀ ਦਿਹਾੜੀ, ਰੋਟੀ ਦੇ ਟਾਈਮ ਤੇ ਘਰ ਆ ਗਏ। ਹਾਂਜੀ, ਉਹਨਾਂ ਔਲਾਦਾਂ ਨੂੰ ਟਿਚਕਰ ਕਰਨ ਲਈ ਆਖਿਆ ਗਿਆ। ਉਹ ਜਦੋਂ ਕੋਈ ਪੁੱਛੇ ਨਾ ਵੀ ਸੁਣਾ ਵੀ ਮੁੰਡਿਆਂ ਦਾ ਕੀ ਹਾਲ ਹੀ, ਤੇ ਉਹ ਅੱਗੋਂ ਪਿਓ ਆਖ ਛੱਡਦਾ ਵੀ ਯਾਰ ਛੱਡ ਪਰਾਂ, ਉਹਨਾਂ ਵਾਲੀ ਕਿਹੜੀ ਗੱਲ ਏ, ਜੇ ਕਿੱਲੇ ਬੱਧੇ ਤੈ ਚੋਰਾਂ ਖੜੇ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਏ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਪਿਆਰਿਓ, ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਬੜੀ ਖੁਸ਼ੀ ਦੀ ਗੱਲ ਏ ਕਿ ਪਾਕਿਸਤਾਨ, ਸਾਡੇ ਪਿਆਰੇ ਦੇਸ਼ ਤੇ ਸਾਡੇ ਹਮਸਾਏ ਮੁਲਕ ਇੰਡੀਆ ਦੇ ਵਿੱਚ ਇਹ ਜਿਹੜੀ ਜੰਗ ਜਾਰੀ ਸੀ 2-4 ਦਿਨਾਂ ਦੇ ਵਿਚਕਾਰ 7 ਮਈ ਤੋਂ ਲੈ ਕੇ ਔਨਵਰਡਸ, ਉਹਦੀ ਸੀਜ਼ ਫਾਇਰ ਦਾ ਐਲਾਨ ਕਰ ਦਿੱਤਾ ਗਿਆ ਹੈ, ਯਾਨੀ ਜੰਗਬੰਦੀ ਹੋ ਗਈ ਹੈ। ਅਗਰਚੇ ਜੰਗਬੰਦੀ ਤੋਂ ਬਾਅਦ ਵੀ ਅਜਿਹੇ ਵਾਕਿਆਤ ਸੁਣਨ ਚ ਆ ਰਹੇ ਨੇ ਕਿ ਭਾਰਤ ਵੱਲੋਂ ਲਾਈਨ ਆਫ ਕੰਟਰੋਲ ਜਿਹੜੀ ਹੈ LOC, ਉਹਦੀ ਵਾਇਲੇਸ਼ਨਸ ਕੀਤੀਆਂ ਜਾ ਰਹੀਆਂ ਨੇ। ਲੇਕਿਨ ਅਸੀਂ ਤੇ ਇਹ ਆਖਨੇ ਆ, ਭਾਰਤ ਦੀ ਸਰਕਾਰ ਅੱਗੇ ਵੀ ਸਾਡੀ ਇਹ ਦਰਖਾਸਤ ਹੈ, ਕਿਉਂਕਿ ਦੋਵਾਂ ਮੁਲਕਾਂ ਦੇ ਅਮਨ ਪਸੰਦ ਸ਼ਹਿਰੀ ਜਿਹੜੇ ਨੇ, ਨਾ ਸਿਰਫ ਪਾਕਿਸਤਾਨ ਦੇ ਬਲਕਿ ਇੰਡੀਆ ਦੇ ਵੀ, ਉਹ ਇਹ ਚਾਹੁੰਦੇ ਨੇ ਵੀ ਅਮਨ ਰਵੇ ਔਰ ਅਸੀਂ ਅੱਛੇ ਹਮਸਾਇਆਂ ਦੀ ਤਰਜ਼ ਦੇ ਉੱਤੇ ਨਾਲ ਨਾਲ ਵਸੀਏ, ਕਿਉਂਕਿ ਅਸੀਂ ਤੁਹਾਡੇ
ਹਜ਼ੂਰ ਇੱਕ ਵਾਰੀ ਪਹਿਲੇ ਵੀ ਇਹ ਗੁਜ਼ਾਰਿਸ਼ ਕੀਤੀ ਸੀ ਕਿ ਰਿਸ਼ਤੇਦਾਰੀਆਂ ਬਦਲੀਆਂ ਜਾ ਸਕਦੀਆਂ ਨੇ, ਹਮਸਾਏ ਨਹੀਂ ਬਦਲੇ ਜਾ ਸਕਦੇ। ਤੇ ਧਰਮ ਜਿਹੜਾ ਹੈ ਉਹ ਤੁਹਾਡਾ ਵੀ ਤੇ ਸਾਡਾ ਵੀ ਸਾਨੂੰ ਇਹ ਹੀ ਆਖਦਾ ਵੀ ਅਸੀਂ ਅੱਛੇ ਹਮਸਾਇਆਂ ਵਾਂਗੂ ਨਾਲ ਨਾਲ ਰਹੀਏ। ਲੇਕਿਨ ਪਿਆਰਿਓ, ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ਜਿਵੇਂ ਆਖਦੇ ਨੇ ਨਾ ਵੀ ਰੰਡੀ ਤੇ ਰੰਡੇਪਾ ਕੱਟਦੀ ਏ ਪਰ ਛੜੇ ਨਹੀਂ ਕੱਟਣ ਦਿੰਦੇ। ਹੋ ਸਕਦਾ ਹੈ ਸਾਡੇ ਅਵਾਮ ਕਦੀ ਵੀ ਨਾ ਚਾਹੁੰਦੇ ਹੋਣ, ਇੰਡੀਆ ਦੇ ਅਵਾਮ ਵੀ ਤੇ ਪਾਕਿਸਤਾਨ ਦੇ ਅਵਾਮ ਵੀ, ਉਹ ਕਦੀ ਵੀ ਨਾ ਚਾਹੁੰਦੇ ਹੋਣ ਕਿ ਦੋਵਾਂ ਮੁਲਕਾਂ ਦੇ ਦਰਮਿਆਨ ਜੰਗਾਂ ਹੋਣ। ਅਵਾਮ ਤੇ ਦੇਖੋ ਨਾ, ਸਾਡੇ ਆਪਣੇ ਨੋਟਿਸ ਵਿੱਚ ਥੋੜੇ ਦਿਨ ਪਹਿਲੇ ਇੱਕ ਸਿੱਖ ਫੈਮਿਲੀ ਆਈ ਸੀ, ਮੇਰੇ ਹੀ ਉਹ ਮਹਿਮਾਨ ਸਨ, ਪਾਕਿਸਤਾਨ ਵਿੱਚ ਆਏ ਸਨ। ਇੱਥੇ ਆਉਂਦੇ ਨੇ, ਇੰਨੇ ਖੁਸ਼ਗਵਾਰ ਉਹਨਾਂ ਦੇ ਸਫ਼ਰ ਹੁੰਦੇ ਨੇ ਪਾਕਿਸਤਾਨ ਦੇ, ਬੜੇ ਖੁਸ਼ੀ ਰਾਜ਼ੀ ਇੱਥੋਂ ਜਾਂਦੇ ਨੇ, ਬੜੇ ਅੱਛੇ ਤਰੀਕੇ ਨਾਲ ਸਾਨੂੰ ਮਿਲਦੇ ਨੇ। ਬਹੁਤ ਸਾਰੇ ਸਾਡੇ ਹਿੰਦੂ ਭਰਾ ਇੰਡੀਆ ਦੇ ਵਿੱਚ ਜਿਹੜੇ ਵਸਦੇ ਨੇ, ਉਹ ਸਾਡਾ ਟੀਵੀ ਬੜੇ ਸ਼ੌਕ ਨਾਲ ਦੇਖਦੇ ਨੇ। ਇੰਡੀਅਨ ਪੰਜਾਬ ਦੇ ਬਹੁਤ ਸਾਰੇ ਵਾਸੀ ਜਿਨ੍ਹਾਂ ਦੇ ਅਲੱਗ-ਅਲੱਗ ਮਜ਼ਾਹਬ ਨੇ, ਕੁਝ ਸਾਡੇ ਹਿੰਦੂ ਭੈਣਾਂ ਭਾਈ ਨੇ, ਕੁਝ ਸਿੱਖ ਨੇ, ਉਹ ਸਾਡੇ ਨਾਲ ਬੜਾ ਪਿਆਰ ਕਰਦੇ ਨੇ, ਸਾਡੇ ਚੈਨਲ ਨੂੰ ਬੜੇ ਸ਼ੌਕ ਨਾਲ ਦੇਖਦੇ ਨੇ, ਆਪਣੀ ਮਾਂ ਬੋਲੀ ਪੰਜਾਬੀ ਨਾਲ ਬੜਾ ਪਿਆਰ ਕਰਦੇ ਨੇ, ਆਪਣੇ ਦੇਸ਼ ਪੰਜਾਬ ਨਾਲ ਬੜਾ ਇਸ਼ਕ ਕਰਦੇ ਨੇ। ਇਹਨਾਂ ਦਿਨਾਂ ਦੇ ਵਿੱਚ ਉਹ ਸਾਰੇ ਪਰੇਸ਼ਾਨ ਰਹੇ ਔਰ ਅਸੀਂ ਵੀ ਪਰੇਸ਼ਾਨ ਸਾਂ, ਕਿਉਂਕਿ ਸਾਹਿਬੋ ਜਦੋਂ ਵੀ ਇੰਡੀਆ ਦੀ ਤੇ ਪਾਕਿਸਤਾਨ ਦੀ ਜੰਗ ਹੁੰਦੀ ਏ ਤੇ ਜ਼ਿਆਦਾ ਮੁਤਾਸਰ ਇਲਾਕੇ ਪੰਜਾਬ ਦੇ ਹੀ ਹੁੰਦੇ ਨੇ। 47 ਚ ਵੀ ਜਦੋਂ ਵੰਡ ਹੋਈ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ, ਤੇ ਅਗਰ ਦੇਖੋ ਤੇ ਪਿਆਰਿਓ ਵੰਡਿਆ ਪੰਜਾਬ ਹੀ ਗਿਆ। ਹੁਣ ਵੀ ਜਦੋਂ ਜੰਗਾਂ ਹੁੰਦੀਆਂ ਨੇ ਤੇ ਮਕਬੂਜ਼ਾ ਕਸ਼ਮੀਰ, ਉਹ ਵੀ ਇੱਕ ਡਿਸਪਿਊਟਿਡ ਟੈਰੀਟਰੀ ਏ, ਉੱਥੇ ਜਾਂ ਹੁਣ ਜ਼ਿਆਦਾ ਫਾਇਰਿੰਗ, ਜੰਗ, ਨੁਕਸਾਨ ਹੁੰਦਾ ਹੈ। ਇਸੇ ਤਰ੍ਹਾਂ ਹੀ ਪੰਜਾਬ ਮੁਤਾਸਰ ਹੁੰਦਾ, ਜਿਹੜਾ ਕਿ ਸਾਨੂੰ ਵੀ ਗਵਾਰਾ ਨਹੀਂ, ਕਿਉਂਕਿ ਉਸ ਪੰਜਾਬ ਵਿੱਚ ਜਿਹੜੇ ਸਾਡੇ ਮਿੱਤਰ ਵਸਦੇ ਨੇ, ਅਸੀਂ ਉਹਨਾਂ ਨੂੰ ਵੀ ਆਪਣੇ ਪਿਆਰੇ ਹੀ ਸਮਝਨੇ ਆ। ਬਹਰਹਾਲ ਸੀਜ਼ ਫਾਇਰ ਦਾ ਰਸਮੀ ਐਲਾਨ ਤੇ ਹੋ ਚੁੱਕਿਆ ਹੈ, ਲੇਕਿਨ ਦੁੱਖ ਬੜਾ ਹੁੰਦਾ ਹੈ ਕਿ ਭਾਰਤੀ ਮੀਡੀਆ ਜਿਹੜਾ ਹੈ, ਕੰਟਰੋਲਡ ਮੀਡੀਆ ਬਿਲਖਸੂਸ ਜਿਹੜਾ ਜੀ, ਉਹ ਹੁਣ ਵੀ ਅਜਿਹੀਆਂ ਹੀ ਗੱਲਾਂ ਕਰ ਰਿਹਾ ਜਿਵੇਂ ਫੱਫੇ ਕੁੱਟਣ ਜਨਾਨੀਆਂ ਕਰਦੀਆਂ ਨੇ ਨਾ ਜੀ, ਤੀਲੀ ਲਾਉਣ ਵਾਲੀਆਂ, ਇੱਕ ਦੂਜੇ ਨੂੰ ਲੜਾਉਣ ਵਾਲੀਆਂ। ਬਿਲਕੁਲ ਉਹੀ ਐਟੀਟਿਊਡ ਹੈ ਉਸ ਮੀਡੀਆ ਦਾ, ਉਹਨੂੰ ਕੋਈ ਇਖਲਾਕੀਆਤ ਦਾ ਪਤਾ ਨਹੀਂ। ਭਾਰਤ ਦਾ ਜਿਹੜਾ ਕੰਟਰੋਲਡ ਮੀਡੀਆ, ਗੋਦੀ ਮੀਡੀਆ, ਉਹਨੂੰ ਪਤਾ ਹੀ ਨਹੀਂ ਕਿ ਚੰਗੇ ਬੰਦੇ ਦੇ ਪੁੱਤਰਾਂ ਅੰਦਰ ਕਿਵੇਂ ਵਸੀਦਾ, ਅੱਛੇ ਹਮਸਾਏ ਕਿਵੇਂ ਇੱਕ ਦੂਜੇ ਦੇ ਨਾਲ ਰਹਿੰਦੇ ਨੇ। ਦੇਖੋ ਨਾ, ਹੁਣ ਇਹ ਆਖਣਾ ਕਿ ਪਾਕਿਸਤਾਨ ਨੇ ਡਰ ਕੇ ਸੀਜ਼ ਫਾਇਰ ਦੀ ਅਪੀਲ ਕੀਤੀ ਤੇ ਉਹ ਅਮਰੀਕਾ ਕੋਲ ਚਲਾ ਗਿਆ ਤੇ ਉਹ ਫਲਾਣੀ ਥਾਂ ਚਲਾ ਗਿਆ ਤੇ ਭਾਰਤ ਨੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ, ਮੈਂ ਇਹਨਾਂ ਗੱਲਾਂ ਨੂੰ ਕਰਨਾ ਨਹੀਂ ਚਾਹੁੰਦਾ, ਕਿਉਂਕਿ ਇਹ ਗੱਲਾਂ ਜਿਸ ਵੇਲੇ ਸੀਜ਼ ਫਾਇਰ ਜੋ ਹੋ ਗਿਆ, ਜੰਗ ਬੰਦੀ ਹੋ ਗਈ ਹੈ, ਤੇ ਸਾਨੂੰ ਸੁਲ੍ਹਾ ਵੱਲ ਜਾਣਾ ਚਾਹੀਦਾ। ਲੇਕਿਨ ਅਜਿਹੀਆਂ ਗੱਲਾਂ ਕਰਨ ਵਾਲੇ ਜਿਹੜੇ ਲੋਕ ਨੇ ਨਾ ਜੀ, ਉਹਨਾਂ ਨੂੰ ਮੈਂ ਇਹ ਜ਼ਰੂਰ ਆਖਣਾ ਚਾਹਨਾ ਕਿ ਝੂਠ ਦੀ ਇੱਕ ਹੱਦ ਹੁੰਦੀ ਹੈ। ਦੇਖੋ ਨਾ, ਪਾਕਿਸਤਾਨ ਦੇ ਜੇ ਤੁਸੀਂ ਕੋਈ ਤਿਆਰੇ ਮਾਰ ਗਿਰਾਏ ਨੇ ਜਾਂ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਤੁਸੀਂ ਨੁਕਸਾਨ ਪਹੁੰਚਾਇਆ ਹੈ, ਤੇ ਪਹਿਲਗਾਮ ਦੇ ਸਾਨਹੇ ਵਾਂਗੂ ਕੋਈ ਸਬੂਤ ਹੀ ਦਿਓ। ਸਾਡੇ ਵਜ਼ੀਰ ਆਜ਼ਮ ਨੇ ਤੇ ਪਹਿਲੇ ਦਿਨ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਕੋਈ ਸਬੂਤ ਦਿਓ ਕਿ ਪਹਿਲਗਾਮ ਅਟੈਕ ਦੇ ਵਿੱਚ ਸਾਡਾ ਕੋਈ ਹੱਥ ਹੈ। ਲੇਕਿਨ ਉਹ ਫਿਰ ਪੰਜਾਬੀ, ਸਾਡੀ ਮਾਂ ਬੋਲੀ ਜਿਹੜੀ ਕਿ ਬੜੀ ਵਿਸ਼ਾਲ ਤੇ ਵੱਡੀ ਜ਼ੁਬਾਨ ਹੈ, ਉਹਦਾ ਇੱਕ ਬੜਾ ਹੀ ਪਿਆਰਾ ਅਖਾਣ ਹੈ ਕਿ ਲੱਜ ਮਰੇਂਦਾ ਅੰਦਰ ਵੜਿਆ ਤੇ ਮੂਰਖ ਆਖੇ ਮੈਥੋਂ ਡਰਿਆ। ਯਾਨੀ ਬਾਇਜ਼ਤ ਆਦਮੀ, ਨਜੀਬੁ ਤਰਫੈਨ, ਬਲੂ ਬਲੱਡ ਖਾਨਦਾਨੀ ਬੰਦਾ ਜਿਹੜਾ ਨਾ, ਉਹ ਆਪਣੀ ਇੱਜ਼ਤ ਬਚਾਉਂਦਾ ਘਰ ਦੇ ਅੰਦਰ ਵੜ ਜਾਂਦਾ। ਲੇਕਿਨ ਘਟੀਆ ਤੇ ਕਮੀਨਾ ਆਦਮੀ ਜਿਹੜਾ ਹੁੰਦਾ ਹੈ ਨਾ, ਉਹ ਸਮਝਦਾ ਹੋਰੇ ਮੇਰੇ ਤੋਂ ਡਰ ਕੇ ਅੰਦਰ ਵੜ ਗਿਆ। ਐਸੀ ਗੱਲ ਨਹੀਂ ਹੁੰਦੀ, ਕਮੀਨਾ ਕਮੀਨਗੀ ਤੇ ਉੱਤਰ ਆਉਂਦਾ।
ਜਦੋਂ ਸਾਡੇ ਵਜ਼ੀਰ ਆਜ਼ਮ ਸਾਹਿਬ ਨੇ ਕਿਹਾ ਸੀ ਨਾ ਕਿ ਕੋਈ ਸਬੂਤ ਲਿਆਓ, ਤੇ ਉਦੋਂ ਭਾਰਤ ਦੇ ਵਜ਼ੀਰ ਆਜ਼ਮ ਨੂੰ ਤੇ ਭਾਰਤ ਦੇ ਮੀਡੀਆ ਨੂੰ ਕਮੀਨਗੀ ਨਹੀਂ ਸੀ ਦਿਖਾਣੀ ਚਾਹੀਦੀ, ਬਲਕਿ ਇੱਕ ਅੱਛੇ ਹਮਸਾਏ ਵਾਂਗੂ ਆਪਣੇ ਵਜ਼ੀਰ ਆਜ਼ਮ ਨੂੰ ਮਜਬੂਰ ਕਰਨਾ ਚਾਹੀਦਾ ਸੀ ਕਿ ਹਾਂ ਸਬੂਤ ਦਿਓ ਜੀ। ਬਗੈਰ ਸਬੂਤ ਦੇ, ਅਦਮ ਸਬੂਤ ਦੇ ਨਾਲ ਅਗਰ ਤੁਸੀਂ ਕਿਸੇ ਨੂੰ ਆਖੋਗੇ ਕਿ ਇਹਨੇ ਮੇਰੇ ਨਾਲ ਜ਼ਿਆਦਤੀ ਕੀਤੀ ਹੈ, ਤੇ ਦੁਨੀਆ ਬੜੀ ਮੁਹੱਜ਼ਬ ਹੈ। ਅਗਰ ਤੁਸੀਂ ਮੁਹੱਜ਼ਬ ਨਹੀਂ ਤੇ ਕਿਆ ਬਾਕੀ ਸਾਰੀ ਦੁਨੀਆ ਜਿਹੜੀ ਹੈ ਉਹ ਵੀ ਗੈਰ ਮੁਹੱਜ਼ਬ ਹੈ? ਦੁਨੀਆ ਬੜੀ ਸ਼ਾਇਸਤਾ ਹੈ, ਬੜੀ ਮੁਹੱਜ਼ਬ ਹੈ, ਬੜੀ ਸਿਵਲਾਈਜ਼ਡ ਹੈ। ਹੁਣ ਇਸ ਤਰ੍ਹਾਂ ਇਲਜ਼ਾਮਾਤ ਝੂਠੇ ਕੋਈ ਵੀ ਨਹੀਂ ਮੰਨਦਾ। ਤੁਸੀਂ ਪਹਿਲਗਾਮ ਸਾਨਹੇ ਦਾ ਸਾਡੇ ਤੇ ਇਲਜ਼ਾਮ ਲਾਇਆ, ਤੁਹਾਡੇ ਕੋਲ ਕੋਈ ਸਬੂਤ ਨਹੀਂ। ਤੁਸੀਂ ਆਖਿਆ ਕਿ ਅਸੀਂ ਪਾਕਿਸਤਾਨ ਦਾ ਬੜਾ ਨੁਕਸਾਨ ਕੀਤਾ ਹੈ, ਇੰਨੇ ਤਿਆਰੇ ਮਾਰ ਗਿਰਾਏ ਨੇ, ਇੰਨੇ ਫੌਜੀ ਮਾਰ ਦਿੱਤੇ ਨੇ। ਕਿੱਥੇ ਨੇ? ਕੋਈ ਦਿਖਾਓ ਸਾਡੇ ਕਿੱਥੇ ਫੌਜੀ ਮਰੇ ਨੇ, ਉਹਨਾਂ ਦੀਆਂ ਕੋਈ ਡੈਡ ਬੋਡੀਜ਼ ਦਿਖਾਓ। ਸਾਡੇ ਜਿਹੜੇ ਤਿਆਰੇ ਤੁਸੀਂ ਮਾਰੇ ਨੇ ਕੋਈ ਦਿਖਾਓ ਤਿਆਰੇ। ਅਸੀਂ ਤੇ ਜਿਹੜਾ ਆਖਿਆ ਵੀ ਤੁਹਾਡੇ ਅਸੀਂ ਰਾਫੇਲ ਤਿਆਰੇ ਮਾਰੇ ਨੇ ਤੇ ਦੀਗਰ ਵੀ ਮਾਰੇ ਨੇ, ਉਹ ਤੇ ਸਾਰੀ ਦੁਨੀਆ ਵੀ ਦੱਸਦੀ ਹੈ। ਸਾਡੇ ਤੇ ਨਾ ਤੁਸੀਂ ਯਕੀਨ ਕਰੋ, ਆਲਮੀ ਮੀਡੀਆ ਦੇ ਉੱਤੇ ਦੇਖੋ ਕੀ ਪਿਆ ਹੁੰਦਾ ਹੈ। ਬਹਰਹਾਲ ਪਿਆਰਿਓ, ਇਹਨਾਂ ਗੱਲਾਂ ਦੇ ਵਿੱਚ ਮੈਂ ਪੈਣਾ ਨਹੀਂ ਚਾਹੁੰਦਾ, ਲੇਕਿਨ ਆਪਣੀ ਪਾਕਿਸਤਾਨ ਦੀ ਫਿਜ਼ਾਈਆ ਨੂੰ ਮੈਂ ਜ਼ਰੂਰ ਖਰਾਜੇ ਅਕੀਦਤ ਪੇਸ਼ ਕਰਨਾ ਚਾਹਨਾ, ਜਿਨ੍ਹਾਂ ਇੰਤਹਾਈ ਖੂਬਸੂਰਤ ਕਾਰਕਰਦਗੀ ਦਿਖਾਈ। ਔਰ ਐਸਾ ਖੂਬਸੂਰਤ ਸਾਡਾ 에ਅਰ ਡਿਫੈਂਸ ਸਿਸਟਮ ਜਿਹੜਾ ਉਹਨੇ ਏਡੀ ਜ਼ਬਰਦਸਤ ਕਾਰਕਰਦਗੀ ਦਿਖਾਈ ਕਿ ਭਾਰਤ ਦੇ ਇਲਾਕੇ ਦੇ ਵਿੱਚ ਹੀ ਦੁਨੀਆ ਦੇ ਬਿਹਤਰੀਨ ਤਿਆਰੇ ਜਿਹੜੇ ਕਿ ਭਾਰਤ ਦੇ ਕੋਲ ਸਨ, ਫਰਾਂਸੀਸੀ ਤਿਆਰੇ ਰਾਫੇਲ, ਉਹਨਾਂ ਨੂੰ ਵੀ ਮਾਰਿਆ, 5 ਤਿਆਰੇ ਵੀ ਮਾਰੇ। ਔਰ ਉਸ ਤੋਂ ਬਾਅਦ ਜਦੋਂ ਜਵਾਬ ਦਿੱਤਾ ਪਾਕਿਸਤਾਨ ਨੇ, ਤੇ ਉਹ ਵੀ ਐਸਾ ਜ਼ਬਰਦਸਤ ਦਿੱਤਾ ਕਿ ਚੀਕਾਂ ਮਾਰਨ ਵਾਲੇ ਜਿਹੜੇ ਨੇ ਉਹਨਾਂ ਦਾ ਤੇ ਕੋਈ ਇਲਾਜ ਨਹੀਂ। ਲੇਕਿਨ ਜਿਹੜੇ ਭਾਰਤ ਦੇ ਮੀਡੀਆ ਦੇ ਉੱਤੇ ਕਿੱਲ ਕਿੱਲ ਕੇ ਬੋਲਦੇ ਸਨ ਨਾ, ਬਹੁਤਾ ਕਿੱਲ ਕੇ ਜਿਹੜਾ ਬੋਲਦਾ ਨਾ, ਮੇਰਾ ਖਿਆਲ ਹੈ ਉਹ ਕੌਨਸਟੀਪੇਸ਼ਨ ਦਾ ਮਰੀਜ਼ ਹੁੰਦਾ ਹੈ। ਤੇ ਪਾਕਿਸਤਾਨ ਨੇ ਜਦੋਂ ਜਵਾਬੀ ਹਮਲਾ ਕੀਤਾ ਹੈ ਤੇ ਉਹਨਾਂ ਨੂੰ ਕਾਫੀ ਅਫਾਕਾ ਵੀ ਹੋਇਆ, ਉਹਨਾਂ ਨੂੰ ਕੌਨਸਟੀਪੇਸ਼ਨ ਦਾ ਕਾਫੀ ਆਰਾਮ ਆਇਆ ਹੋਣਾ। ਪਾਕ ਫਜ਼ਾਈਆ ਦੇ ਵਾਸਤੇ ਮੈਂ ਕਹਾਂਗਾ ਕਿ ਭਾਰਤ ਨੂੰ ਉਹ ਮਾਰੀ ਮਾਰ, ਹੱਡੀਆਂ ਗਈਆਂ ਹਰੀਦੁਆਰ, ਡਰੋਨ, ਰਾਫੀਲ ਤੇ ਹੋਰ ਹਥਿਆਰ ਸਾਰੇ ਹੀ ਹੋ ਗਏ ਠੰਡੇ ਠਾਰ। ਹੱਕ ਲਈ ਕੀਤਾ ਤੁਸਾਂ ਜਹਾਦ, ਪਾਕ ਫਜ਼ਾਈਆ ਜ਼ਿੰਦਾਬਾਦ। ਜਿੱਧਰ ਵੀ ਤੁਸਾਂ ਬੋਲਿਆ ਧਾਵਾ, ਸਾਰੇ ਸੈਨਿਕ ਚੜੇ ਚੜਾਵਾ। ਭੰਨ ਦਿੱਤਾ ਆਵੇ ਦਾ ਆਵਾ, ਮੋਦੀ ਪਿੱਟ ਪਿੱਟ ਹੋ ਗਿਆ ਫਾਵਾ। ਕਾਇਮ ਕੀਤੇ ਨਵੇਂ ਰਿਕਾਰਡ, ਪਾਕ ਫਜ਼ਾਈਆ ਜ਼ਿੰਦਾਬਾਦ। ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ, ਸਾਡੇ ਪਰਮਾਨੈਂਟ ਵਿਊਅਰ ਜਨਾਬ ਜ਼ਾਹਿਦ ਕੁਰੈਸ਼ੀ ਸਾਹਿਬ ਅਮਰੀਕਾ ਦੇ ਵਿੱਚ ਵਸਦੇ ਨੇ। ਉਹਨਾਂ ਸਾਨੂੰ ਬੜੇ ਹੀ ਖੂਬਸੂਰਤ 2 ਪੰਜਾਬੀ ਅਖਾਣ ਭਿਜਵਾਏ ਨੇ ਤੇ ਉਹਨਾਂ ਦਾ ਤਰਜਮਾ ਤੁਹਾਡੇ ਹਜ਼ੂਰ ਬਿਆਨ ਕਰਨ ਦੀ ਸਾਥੋਂ ਮੰਗ ਕੀਤੀ ਹੈ। ਮੈਂ ਵਾਸ਼ਿੰਗਟਨ ਡੀਸੀ ਤੋਂ ਬੋਲ ਰਿਹਾ, ਜ਼ਾਹਿਦ ਕੁਰੈਸ਼ੀ। ਤੇ ਅਮਰੀਕਾ 'ਚ ਜ਼ਿੰਦਗੀ ਤਕਰੀਬਨ ਜ਼ਿਆਦਾ ਹਿੱਸਾ ਗੁਜ਼ਰ ਗਿਆ, ਲੇਕਿਨ ਯਕੀਨ ਕਰੋ ਕਿ ਜਿਹੜਾ ਕੰਮ ਹੁਣ ਤੁਹਾਡੀ ਇਸ ਪੰਜਾਬੀ ਚੈਨਲ ਨੇ ਕੀਤਾ ਹੈ ਉਹ ਸਾਨੂੰ ਆਪਣੀ ਪੂਰੀ ਜ਼ਿੰਦਗੀ 'ਚ ਇੱਥੇ ਨਹੀਂ ਮਿਲਿਆ। ਸਾਨੂੰ ਤੇ ਚਲੋ ਫਿਰ ਵੀ ਅਸੀਂ ਕੰਮ ਗੁਜ਼ਾਰਾ ਕਰ ਲੈਂਦੇ ਸਾਂ ਪੰਜਾਬੀ 'ਚ, ਲੇਕਿਨ ਸਾਡੇ ਜਿਹੜੇ ਬੱਚੇ ਸਨ, ਜਿਹੜੀ ਇੱਥੇ ਦੀ ਪੈਦਾਇਸ਼ ਹਨ ਜਾਂ ਇੱਥੇ ਦੀ ਜਿਹੜੀ ਨਵੀਂ ਨਸਲ ਹੈ, ਉਹਨਾਂ ਵਾਸਤੇ ਜਿਹੜਾ ਨਾ ਇਹ ਪ੍ਰੋਗਰਾਮ ਸਮਝ ਲਓ ਕਿ ਇੱਕ ਨਿਆਮਤ ਦੀ ਤਰ੍ਹਾਂ ਹੈ। ਤੇ ਬੱਚੇ ਸੁਣਦੇ ਨੇ, ਸਾਡੇ ਨਾਲ ਉਹ ਵੀ ਸੁਣਦੇ ਨੇ ਔਰ ਸਿੱਖਦੇ ਵੀ ਹੈ ਨੇ। ਅਸੀਂ ਆਪ ਬੜੇ ਸਿੱਖਦੇ ਹਾਂ। ਤੇ ਮਾਸ਼ਾਅੱਲਾ ਬੜਾ ਹੀ ਤੁਹਾਡਾ ਤੇ ਬਾਜਵਾ ਸਾਹਿਬ ਨੂੰ ਮੈਂ ਜਿਤਨਾ ਵੀ ਕ੍ਰੈਡਿਟ ਦੇਣਾ ਉਹ ਕੰਮ ਹੈ। ਤੇ ਅੱਲਾ ਤੁਹਾਨੂੰ ਲੋਕਾਂ ਨੂੰ ਇਸੇ ਤਰ੍ਹਾਂ ਹਿੰਮਤ ਤੇ ਸਿਹਤ ਦੇ ਰੱਖੇ। ਤੇ ਪੰਜਾਬੀ ਜ਼ੁਬਾਨ 'ਚ ਜੋ ਕਿ ਤੁਸੀਂ ਕਰ ਰਹੇ ਹੋ, ਯਕੀਨ ਕਰੋ ਕਿ ਇਹਦੇ ਤੇ ਕੁਝ ਵੀ ਕਹਿਣਾ ਬਹੁਤ ਘੱਟ ਹੈ। ਤੇ ਮੇਰੀ ਤਰਫੋਂ ਇਹ 2 ਖਾਨ ਨੇ ਤੇ ਆਮ ਜੇ ਨੇ, ਲੇਕਿਨ ਮੈਂ ਫਿਰ ਵੀ ਮੈਂ ਕਿਹਾ ਚਲੋ ਮੈਂ ਤੁਹਾਡੀ ਖਿਦਮਤ 'ਚ ਭੇਜ ਦਿਆਂ ਕਿ ਸੱਪਾਂ ਦੇ ਖੁੱਡ ਵਿੱਚ ਸਪੋਲੇ ਜੰਮਦੇ ਨੇ, ਨਿਓਲੇ ਨਹੀਂ। ਤੇ ਦੂਸਰਾ ਇਹ ਕਿ
ਚੋਰਾਂ ਖੜਿਆ ਜਾਂ ਕਿਲੇ ਬੱਧਾ। ਤੇ ਅਗਰ ਹੋ ਸਕੇ ਤੇ ਪਲੀਜ਼ ਬਾਜਵਾ ਸਾਹਿਬ ਨਾਲ ਡਿਸਕਸ ਕਰ ਲੈਣਾ ਮੇਰੇ ਖਾਨ ਨੇ, ਤੇ ਇਨਸ਼ਾਅੱਲਾ ਤੁਹਾਡੇ ਚ ਰਾਬਤੇ ਰਵਾਂਗੇ ਫਿਰ। ਤੇ ਅੱਲਾਹ ਪਾਕ ਖੁਸ਼ ਰੱਖੇ ਤੁਹਾਨੂੰ ਨਾ। ਓਕੇ, ਅੱਲਾਹ ਹਾਫਿਜ਼। ਤੇ ਆਓ ਸਾਹਿਬੋ ਚੱਲੀਏ ਉਹਨਾਂ ਦੇ ਅਖਾਨ ਲੈ ਕੇ, ਤੇ ਤੁਹਾਡੇ ਸਵਾਲਾਤ ਤੇ ਤੁਹਾਡੇ ਵੀ ਅਖਾਨ ਲੈ ਕੇ ਬਾਬਾ ਜੀ ihsan ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ। ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। अस्सलाम वालेकुम जनाब बाजवा साहब जी। बिस्मिल्लाह डॉक्टर साहब, खैरियां हो जनाब? की हाल चाल है जी? ठीक ठाक हो जी? अल्लाह पाक दा एहसान है, अल्लाह पाक दा करम है, तुहाड़ियां दुआवां ने जनाब। अच्छा जनाब बाजवा साहब, साडे एक वीर ने जी जी बड़ा ही प्यारे मेजर रिटायर्ड जुल्फकार शाह साहब जी 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 इंजीनियरिंग च रहे ने सारी उम्र, बड़े वड्डे इंजीनियर ने, प्रोजेक्ट बनाए ने उन्हें पाकिस्तान आर्मी च रह के बड़े बड़े वड्डे, जी 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 ते पंजाबी दे बड़े प्यारे ने। अच्छा अच्छा अच्छा। उन्हें जनाब एक अखान भिजवाया है जी, बड़ा ही मजेदार अखान। इस तरह जी के मासी कोल भनेवा आया, हाँ जी, जान सुखाली रखन नू, हाँ जी, ते लस्सी दी थां पानी देंदी, हाँ जी, अन्न ना देंदी चखन नू। हाँ जी। इस अखान दी जिहड़ी असल शक्ल है वो इवें कि मासी कोल भनेवा आया जी सुखाला रखन नू, ठीक है जी, ते रोटी दे थां पानी देंदी अन्न ना देंदी चखन नू। वाह। ते मैं ते मासी आ गया, मैं ते मासी आ गया, हाँ दुर फिटे मुँह तेरे रखन नू। तो ये है सारा असल अखान जिहड़ा है जी। ਇਹਦੇ ਚ ਦੱਸਿਆ ਗਿਆ ਵੀ ਵੇਖੋ ਨਾ, ਮਾਸੀ ਤੇ ਜਿਹੜਾ ਭਣੇਵਾ ਹੈ ਉਹਦਾ ਬੜਾ ਰਿਸ਼ਤਾ ਹੁੰਦਾ ਹੈ, ਭੈਣ ਦਾ ਪੁੱਤਰ ਹਾਂਜੀ, ਭੈਣ ਦਾ ਪੁੱਤਰ ਜਿਹੜਾ ਉਹਨੂੰ ਭਣੇਵਾ ਆਂਦੇ ਨੇ। ਤੇ ਉਹ ਮਾਸੀ ਕੋਲ ਗਿਆ ਆਪਣੀ, ਜਿਹਨੂੰ ਹੁਣ ਅਸੀਂ ਖਾਲਾ ਆਨੇ ਆ ਖੈਰ ਨਾਲ। ਜੀ ਜੀ ਆਂਟੀ। ਅੱਗੋਂ ਆਂਟੀ ਵੀ ਹੋ ਗਈ ਹੈ ਜਿਹਦੇ ਮਹਿਣੇ ਕੋਈ ਨਹੀਂ। ਤੇ ਉਹ ਜੀ ਸੁਖਾਲਾ, ਸੁਖਾਲਾ ਦਾ ਮਤਲਬ ਹੈ ਸੌਖਾ, ਹਾਂਜੀ, ਕਿ ਮੈਂ ਮਤਲਬ ਆਪਣਾ ਜੀ ਇੱਥੇ ਪਰਚਾਈ ਰੱਖਾਂਗਾ, ਚੰਗੀਆਂ ਛਾਵਾਂ ਲੱਭਣਗੀਆਂ ਖਾਣ ਨੂੰ। ਮਾਸੀ ਮੇਰੀ ਸਿਰ ਤੇ ਬੈਠੀ ਏ। ਵਾਹ। ਤੇ ਮਾਸੀ ਵੀ ਉਹਨੂੰ ਅੱਗੋਂ ਇਸ ਤਰ੍ਹਾਂ ਦੀ ਕੋਈ ਕਾਨੀ ਚੂਸ ਟੱਕਰੀ ਵੀ ਉਹਨੇ ਨਾ ਮਤਲਬ ਰੋਟੀ ਵੀ ਨਹੀਂ ਉਹਨੂੰ ਦੇਣੀ ਖਾਣ ਨੂੰ, ਤੋਂ ਪਾਣੀ ਨਾਲ ਹੀ ਟਰਕਾਈ ਲਗਾਉਣਾ, ਹਾਂਜੀ। ਔਰ ਅਖੀਰ ਕੋਈ ਕਿੰਨਾ ਜਦੋਂ ਪਾਣੀ ਪੀਏਗਾ ਤੇ ਅਖੀਰ ਉਹਨੇ ਆਖਿਆ ਮੈਂ ਤੇ ਮਾਸੀ ਆ ਗਿਆ, ਦੂਰ ਫਿਟੇ ਮੂੰਹ ਤੇਰੇ ਰੱਖਣ, ਤੂੰ ਚੰਗੀ ਭਾਈ ਭਣੇਵਿਆਂ ਦੀ ਪਾਲ ਪੋਸ ਕਰਨੀ ਹੈ, ਹਾਂਜੀ। ਇਹ ਦੱਸਿਆ ਗਿਆ ਕਿ ਇਹਦੇ 'ਚ ਵੀ ਦੱਸਿਆ ਗਿਆ ਕਿ ਇੱਕ ਬੰਦਾ ਕਿਸੇ ਕੋਲ ਲਾਲਚ ਲਈ ਜਾਂਦਾ ਨਾ, ਤੇ ਅਗਲਾ ਉਹਦਾ ਲਾਲਚ ਪੂਰਾ ਨਹੀਂ ਕਰਦਾ, ਹਾਂਜੀ। ਤੇ ਮਤਲਬ ਇਹ ਵੇ ਕਿ ਉਹ ਬੜੀ ਆਸ ਉਮੀਦ ਲੈ ਕੇ ਜਾਂਦਾ ਹੈ ਕਿ ਮੈਂ ਇੱਥੇ ਜਾਵਾਂਗਾ, ਦਿਲ ਪਸ਼ੌਰੀ ਕਰਾਂਗਾ, 4 ਦਿਨ ਟੁੱਕਰ ਚੰਗਾ ਸਲੱਬਾ ਖਾਵਾਂਗਾ, ਮੌਜ ਮਸਤੀ ਹੋਏਗੀ, ਲੇਕਿਨ ਉਹਦੀ ਉਹ ਆਸ ਪੂਰੀ ਨਹੀਂ ਹੁੰਦੀ। ਤੇ ਉੱਥੇ ਵੀ ਇਹ ਅਖਾਨ ਬੋਲਿਆ ਜਾਂਦਾ ਹੈ। ਲੋ ਜੀ ਪਿਆਰਿਓ, ਸਾਨੂੰ ਮੇਜਰ ਸਾਹਿਬ ਜਿਹੜਾ ਅਖਾਨ ਭਿਜਵਾਇਆ ਸੀ ਮੇਜਰ ਜ਼ੁਲਫਕਾਰ ਸ਼ਾਹ ਸਾਹਿਬ ਨੇ, ਬੜਾ ਹੀ ਪਿਆਰਾ ਅਖਾਨ ਹੈ। ਮੇਜਰ ਰਿਟਾਇਰਡ ਜ਼ੁਲਫਕਾਰ ਸ਼ਾਹ ਸਾਹਿਬ ਬਹਾਵਲਪੁਰ ਦੇ ਰਹਿਣ ਵਾਲੇ ਨੇ, ਤੇ ਬੜਾ ਪੰਜਾਬੀ ਜ਼ੁਬਾਨੋਂ ਅਦਬ ਦੇ ਨਾਲ ਪਿਆਰ ਕਰਦੇ ਨੇ। ਅਖਾਨ ਤੁਸਾਂ ਸੁਣਿਆ, ਬਾਜਵਾ ਸਾਹਿਬ ਉਹਦਾ ਤਰਜਮਾ ਵੀ ਦੱਸਿਆ ਭਈ ਮਾਸੀ ਕੋਲ ਭਨੇਵਾ ਆਇਆ ਜੀ ਸੁਖਾਲਾ ਰੱਖਣ ਨੂੰ,
ਤੇ ਰੋਟੀ ਦੇ ਥਾਂ ਪਾਣੀ ਦਿੰਦੀ, ਅੰਨ ਨਾ ਦਿੰਦੀ ਚੱਖਣ ਨੂੰ। ਪਿਆਰਿਓ ਤੁਸੀਂ ਦੇਖੋ ਨਾ ਕਿ ਆਪਣੀ ਭੁੱਖ, ਆਪਣੇ ਘਰ ਦੀ ਗਰੀਬੀ ਛੱਡ ਕੇ ਤੇ ਉਹ ਮੁੰਡਾ ਜਿਹੜਾ ਭਨੇਵਾ ਉਹ ਆਪਣੀ ਮਾਸੀ ਕੋਲ ਟੁਰ ਗਿਆ। ਇੱਥੋਂ ਇੱਕ ਤੇ ਸਾਨੂੰ ਇਹ ਸਬਕ ਮਿਲਦਾ ਹੈ ਕਿ ਸਾਨੂੰ ਕਿਸੇ ਦੇ ਦਸਤਰਖਵਾਨ ਨੂੰ ਆਪਣੇ ਦਿਮਾਗ 'ਚ ਰੱਖ ਕੇ ਤੇ ਆਪਣੀ ਗਰੀਬੀ, ਜਿਵੇਂ ਹਜ਼ਰਤ ਅੱਲਾਮਾ ਇਕਬਾਲ ਨੇ ਫਰਮਾਇਆ ਨਾ ਵੀ ਖੁਦ ਹੀ ਨਾ ਵੇਚ, ਗਰੀਬੀ ਮੈਂ ਨਾਮ ਪੈਦਾ ਕਰ। ਉਹ ਮਾਸੀ ਕੋਲ ਆਸ ਲਾ ਕੇ ਜੂ ਟੁਰ ਗਿਆ ਕਿ ਚਲੋ ਉੱਥੇ ਰੋਟੀ ਰੱਜ ਖਾਣ ਨੂੰ ਲੰਗਰ ਮਿਲੇਗਾ, ਤੇ ਰਿਜ਼ਕ ਤੇ ਰੱਬ ਨੇ ਦੇਣਾ ਨਾ, ਰਾਜ਼ਕ ਤੇ ਅੱਲਾਹ ਪਾਕ ਹੈ। ਅੱਲਾਹ ਪਾਕ ਨੇ ਮਾਸੀ ਨੂੰ ਉਂਝ ਹੀ ਡੱਕ ਲਿਆ ਵੀ ਇਹਨੂੰ ਖਾਣ ਨੂੰ ਦੇਵੀਂ ਕੱਖ ਨਾ। ਤੇ ਪਿਆਰਿਓ, ਜੇ ਉਹ ਆਪਣੇ ਘਰ ਰਹਿ ਕੇ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਦੁਆ ਮੰਗਦਾ ਕਿ ਰੱਬਾ ਮੇਰਾ ਰਿਜ਼ਕ ਕੁਸ਼ਾਦਾ ਕਰ, ਔਰ ਮਿਹਨਤ ਕਰਦਾ, ਆਪਣੀ 10 ਨੌਆਂ ਦੀ ਮਿਹਨਤ ਕਰਕੇ ਕਮਾ ਕੇ ਖਾਂਦਾ, ਤੇ ਉਹ ਆਪਣੇ ਘਰ ਆਪਣੇ ਦਸਤਰਖਾਨ ਦੇ ਵਿੱਚ ਬਹਿ ਕੇ ਵੀ ਰੱਜ ਖਾ ਸਕਦਾ ਸੀ, ਬਲਕਿ ਆਪਣੇ ਨਾਲ ਆਪਣੇ ਭੈਣਾਂ ਭਰਾਵਾਂ ਮਾਈ ਬਾਪ ਦੀ ਵੀ ਖਿਦਮਤ ਕਰ ਸਕਦਾ ਸੀ। ਸੋ ਇਸ ਅਖਾਣ ਦੇ ਵਿੱਚ ਇੱਕ ਤੇ ਬਾਜਵਾ ਸਾਹਿਬ ਜਿਵੇਂ ਸਮਝਾਇਆ ਕਿ ਅਸੀਂ ਕਿਸੇ ਵੇਲੇ ਕੁਛ ਮਤਾ ਪਕਾ ਕੇ, ਕੁਛ ਆਪਣੇ ਜ਼ਿਹਨ ਵਿੱਚ ਗੱਲ ਸੋਚ ਕੇ, ਕੋਈ ਸੁਪਨਾ ਆਪਣੇ ਮਨ ਅੰਦਰ ਬਣਾ ਸਵਾਰ ਸਜਾ ਕੇ ਟੁਰ ਪੈਨੇ ਆ, ਜਦੋਂ ਕਿ ਸੁਪਨੇ ਸਾਡੇ ਪੂਰੇ, ਸਾਡੀਆਂ ਖੁਆਇਸ਼ਾਤ ਦੀ ਤਕਮੀਲ ਤੇ ਤਾਂ ਹੀ ਹੋਣੀ ਹੈ ਨਾ ਜੇ ਅੱਲਾ ਨੂੰ ਮਨਜ਼ੂਰ ਹੋਵੇ। ਤੇ ਇੱਕ ਤੇ ਇਹ ਸਾਨੂੰ ਦੱਸਿਆ ਗਿਆ ਹੈ ਕਿ ਮਾਸੀ ਹੋਵੇ ਜਾਂ ਕੋਈ ਵੀ ਹੋਵੇ, ਉਹਦੇ ਦਸਤਰਖਵਾਨ ਵੱਲ ਧਿਆਨ ਨਹੀਂ ਕਰਨਾ ਚਾਹੀਦਾ, ਆਪਣੀ ਮਿਹਨਤ ਕਰਨੀ ਚਾਹੀਦੀ ਹੈ, ਔਰ ਅੱਲਾਹ ਪਾਕ ਸੱਚੇ ਸਾਹਿਬ ਵੱਲ ਧਿਆਨ ਕਰਨਾ ਚਾਹੀਦਾ ਜਿਹੜਾ ਕਿ ਸਭ ਨੂੰ ਰਿਜ਼ਕ ਦਿੰਦਾ। ਤੇ ਦੂਸਰਾ ਇਹ ਵੀ ਸਾਨੂੰ ਸਮਝਾਇਆ ਗਿਆ ਹੈ ਕਿ ਖਿਆਲੀ ਪੁਲਾਅ ਪਕਾਉਣ ਨਾਲ ਜਾਂ ਹਰ ਰੋਜ਼ ਨਵੇਂ ਤੋਂ ਨਵੇਂ ਸੁਪਨੇ ਸੋਚਣ ਨਾਲ ਤਾਬੀਰਾਂ ਨਹੀਂ ਮਿਲਦੀਆਂ, ਮਿਹਨਤ ਕਰਕੇ ਹੀ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ। ਬਾਜਵਾ ਸਾਹਿਬ, ਸਾਡੇ ਇੱਕ ਵੀਰ ਨੇ ਜ਼ਾਹਿਦ ਕੁਰੈਸ਼ੀ ਸਾਹਿਬ, ਅੱਛਾ, ਆਜ਼ਾਦ ਕਸ਼ਮੀਰ ਦੇ ਜੀ ਜੀ ਜੀ, ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ, ਹਾਂ, ਉਹਨਾਂ ਦੇ ਖੜੀ ਸ਼ਰੀਫ ਦੇ ਰਹਿਣ ਵਾਲੇ ਨੇ, ਵਾਹ ਵਾਹ ਵਾਹ, ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਹ ਜੀ ਵਾਹ, ਕੀ ਕਾਫੀ ਅਰਸੇ ਤੋਂ, ਕਈ ਅਸ਼ਰਿਆਂ ਤੋਂ ਅਮਰੀਕਾ 'ਚ ਹੀ ਰਹਿੰਦੇ। ਜੀ ਜੀ ਜੀ, ਉਹਨਾਂ ਜਨਾਬ 2 ਅਖਾਣ ਭਿਜਵਾਏ ਨੇ। ਇੱਕ ਤੇ ਉਹਨਾਂ ਨੇ ਇਹ ਅਖਾਨ ਭੇਜਿਆ ਹੈ ਭਈ ਸੱਪਾਂ ਦੀਆਂ ਖੁੱਡਾਂ ਦੇ ਵਿੱਚ ਸਪੋਲੀਏ ਹੀ ਜੰਮਦੇ ਨੇ, ਹਾਂਜੀ, ਨਿਆਉਲੇ ਨਹੀਂ ਜੰਮਦੇ। ਇਹਦੇ ਚ ਵਾਸ਼ਿੰਗਟਨ ਡੀਸੀ ਜਿਹੜਾ ਨਾ ਜੀ, ਜੀ ਜੀ, ਹਾਂ, ਇਹ ਅਮਰੀਕਾ 'ਚ 2 ਵਾਸ਼ਿੰਗਟਨ ਨੇ। ਅੱਛਾ ਅੱਛਾ, ਇਹ ਜਿਹੜਾ ਡੀਸੀਏ ਨੂੰ ਇਸ ਵਾਸਤੇ ਕਹਿੰਦੇ ਨੇ ਕਿ ਇਹ ਪੁਰਾਣੇ ਜ਼ਮਾਨੇ ਵਿੱਚ ਡਿਸਟ੍ਰਿਕਟ ਕੋਲੰਬੀਆ ਦੇ ਵਿੱਚ ਪੈਂਦਾ ਸੀ। ਅੱਛਾ ਅੱਛਾ, ਤੇ ਜ਼ਿਲ੍ਹਾ ਇਹਦਾ ਕੋਲੰਬੀਆ ਸੀ, ਡਿਸਟ੍ਰਿਕਟ ਕੋਲੰਬੀਆ, ਇਸ ਵਾਸਤੇ ਇਹਨੂੰ ਵਾਸ਼ਿੰਗਟਨ ਡੀਸੀ ਆਖਦੇ ਨੇ। ਵਾਹ ਵਾਹ। ਇਹਨਾਂ ਦੱਸਿਆ ਇਸ ਖਾਨ ਦੇ ਵਿੱਚ ਕਿ ਸੱਪਾਂ ਦੀਆਂ ਰੁੱਡਾਂ ਜਾਂ ਖੁੱਡਾਂ, ਰੁੱਡ ਵੀ ਆਉਂਦੇ ਨੇ, ਖੁੱਡ ਵੀ ਆਉਂਦੇ ਜੀ ਨੇ, ਜੀ, ਭਈ ਉਹਦੇ ਵਿੱਚ ਸਪੋਲੀਏ ਯਾਨੀ ਸੱਪ ਦੇ ਪੁੱਤਰ, ਸੱਪ ਦੇ ਬੱਚੇ ਉਹਨਾਂ ਹੀ ਜੰਮਣਾ ਹੈ। ਹਾਂਜੀ, ਗੱਲ ਬੜੀ ਡੂੰਘੀ ਹੈ, ਬੜਾ ਵੱਡਾ ਖਾਨ ਹੈ। ਵਾਹ, ਹਾਂਜੀ, ਕਿ ਜਿਹੜਾ ਤੁਸੀਂ ਮਤਲਬ ਹੈ ਕਿ ਵਾਰਿਸ ਸ਼ਾਹ ਨੇ ਕਿਹਾ ਨਾ ਕਿ ਅੱਖ ਬੀਜ ਕੇ ਕਿਸੇ ਨਾਮ ਬਖਾਦੇ, ਉੱਤੇ ਕਿੰਬ ਸ਼ਤੂਤ ਨਾ ਆਇਆ ਏ, ਵਾਰਿਸ ਬੀਜਿਆ ਈ ਸਦਾ ਵੱਢਣਾ ਏ, ਸਭੋ ਦਾਨਿਆ ਏ ਫਰਮਾਇਆ ਏ। ਵਾਹ ਵਾਹ। ਅਸੀਂ ਜੋ ਕੁਝ ਬੀਜਨੇ ਆ ਨਾ ਜੀ, ਹਾਂਜੀ, ਜੋ ਕੁਝ ਅਸੀਂ ਜਿੱਥੇ ਜਿਹਨੂੰ ਬਾਇਆ ਹੁੰਦਾ, ਜਿਹੜੀ ਖੁੱਡ 'ਚ ਉਹਨੂੰ ਫੜ ਕੇ ਬਾਇਆ ਹੁੰਦਾ, ਤੇ ਜਦੋਂ ਉਹਦੀ ਪਹਿਲਾਂ ਆਪ ਪਾਲ ਪੋਸ ਕਰੀਏ ਦੁੱਧ ਸ਼ੁੱਧ ਪਾ ਕੇ, ਜੀ, ਤੇ ਉੱਥੇ ਫਿਰ ਸੱਪਾਂ ਦੇ ਪੁੱਤਰ ਹੀ ਜੰਮਣੇ ਨੇ, ਔਰ ਉਹ ਸੱਪਾਂ ਦੇ ਪੁੱਤਰਾਂ ਨੇ ਫਿਰ ਤੁਹਾਨੂੰ ਹੀ ਲੜਦਿਆਂ ਰਹਿਣਾ। ਹਾਂਜੀ, ਉਹਦੇ ਵਿੱਚ ਮਤਲਬ ਇਹ ਹੋਰ ਤੇ ਕੋਈ ਸ਼ੈ ਉੱਥੇ ਜਾ ਨਹੀਂ ਸਕਦੀ, ਨਾ ਉਹ ਕਿਸੇ ਨੂੰ ਇਜਾਜ਼ਤ ਦਿੰਦੇ ਨੇ ਜੀ ਜੀ, ਵੀ ਉਹਦਾਂ ਦੇ ਲਾਗੇ ਕੋਈ ਆਏ। ਹਾਂਜੀ, ਤੇ ਨਿਓਲ ਜਿਹੜਾ, ਵੈਸੇ ਨਿਓਲ ਸੱਪ ਤੋਂ ਜਾਬਰ ਹੁੰਦਾ ਹੈ, ਇਸ ਵਾਸਤੇ ਵੀ ਸੱਪ ਤੇ ਨਿਓਲ ਦੀ ਲੜਾਈ ਵੀ ਮਦਾਰੀ ਕਈ ਜਾਂਦੇ ਨੇ ਵਿਖਾਵਾਂਗੇ, ਤੇ ਵਿਖਾਉਂਦੇ ਨਹੀਂ, ਇਸੇ ਲਾਰ ਤੇ ਪੈਸੇ ਇਕੱਠੇ ਕਰਕੇ ਟੁਰ ਜਾਂਦੇ ਨੇ। ਲੇਕਿਨ ਗੱਲ ਇਹ ਹੈ ਕਿ ਕਿਉਂਕਿ ਜਿਹੜੀ ਨਿਓਲ ਦੀ ਉਹਦੇ ਉੱਤੇ ਜੱਤ ਹੁੰਦੀ ਹੈ ਨਾ ਜੀ, ਉਹ ਖੱਟਿਆ, ਉਹਦੀ ਇੰਨੀ ਜ਼ਿਆਦਾ ਖਟਾਸ ਹੁੰਦੀ ਹੈ, ਉਹਦੇ 'ਚ ਖੱਟੀ ਹੁੰਦੀ ਹੈ ਜੀ, ਕਿ ਉਹ ਸੱਪ ਉਹਨੂੰ ਦੰਦੀ ਵੱਢੇ ਤੇ ਉਹਦੇ ਦੰਦ ਖੱਟੇ ਹੋ ਜਾਂਦੇ ਨੇ, ਔਰ ਉਹਨੂੰ ਫਿਰ ਤੁਸੀਂ ਸਮਝ ਲਓ ਚੱਕ ਮਾਰਨ ਜੋਗਾ ਰਹਿ ਹੀ ਨਹੀਂ ਜਾਂਦਾ। ਇਸ ਵਾਸਤੇ ਨਿਓਲ ਨੂੰ ਵੇਖ ਕੇ ਸੱਪ ਹਾਈ ਮਾਈ ਜਿਹੜਾ ਨਾ ਕੋਸ਼ਿਸ਼ ਕਰਦਾ ਮੈਂ ਇਹਦੇ ਕੋਲ ਜਾਨ ਛਡਾਵਾਂ, ਮੈਨੂੰ ਇਹਦੇ ਗੱਲ ਨਾ ਹੀ ਪੈਣਾ ਪਵੇ। ਹਾਂਜੀ ਹਾਂਜੀ, ਵਾਹ। ਤੇ ਇਹ ਜਿਹੜਾ ਖਾਨ ਇਹਦੇ ਵਿੱਚ ਰਮਜ਼ੀ ਤੌਰ ਤੇ ਦੱਸਿਆ ਗਿਆ
ਕਿ ਜਿਹੜੀਆਂ ਖੁੱਡਾਂ ਦੇ ਵਿੱਚ ਤੁਸੀਂ ਮਤਲਬ ਜਿੱਥੇ ਸੱਪ ਪਲ ਜਾਂਦੇ ਨੇ ਨਾ ਤੇ ਉਹਨਾਂ ਦੇ ਵਿੱਚ ਫਿਰ ਅੱਗੋਂ ਸੱਪ ਹੀ ਜੰਮਦੇ ਨੇ। ਹਾਂ ਹਾਂਜੀ, ਉਹਨਾਂ ਕੋ ਤੁਸੀਂ ਇਹ ਤਵੱਕੋ ਨਹੀਂ ਕਰ ਸਕਦੇ ਸੱਪਾਂ ਕੋਲੋਂ ਭਈ ਇਹ ਸਾਡੀ ਕੋ ਪਾਲ ਪੋਸ ਕਰਨਗੇ। ਸੱਪਾਂ ਦਾ ਕੰਮ ਤੇ ਡੰਗ ਮਾਰਨਾ। ਹਾਂ ਲੋ ਜੀ ਸਾਹਿਬ, ਉਹ ਭਾਣ ਜਿਹੜੇ ਸਾਡੇ ਜ਼ਾਹਿਦ ਕੁਰੈਸ਼ੀ ਸਾਹਿਬ ਨੇ, ਬੜੇ ਸਾਡੇ ਪੱਕੇ ਮਾਸ਼ਾਅੱਲਾ ਵਿਊਅਰ ਨੇ। ਅਸੀਂ ਬੜੇ ਰਾਜ਼ੀ ਹੁੰਨੇ ਆ ਆਪਣੇ ਅਜੇ ਵਿਊਅਰਸ ਦੇ ਉੱਤੇ। ਪੰਜਾਬੀ ਦੇ ਨਾਲ ਉਹਨਾਂ ਦੀ ਮੁਹੱਬਤ ਦੇ ਉੱਤੇ ਸਾਨੂੰ ਬੜਾ ਰਸ਼ਕ ਆਉਂਦਾ ਕਿ ਵੇਖੋ ਨਾ, ਕਈ ਅਸ਼ਰਿਆਂ ਤੋਂ 40-45 ਸਾਲ ਤੋਂ ਜ਼ਾਹਿਦ ਕੁਰੈਸ਼ੀ ਸਾਹਿਬ ਅਮਰੀਕਾ ਦੇ ਵਿੱਚ ਮੁਕੀਮ ਨੇ, ਲੇਕਿਨ ਉਹ ਆਖਦੇ ਨੇ ਵੀ ਅਸੀਂ ਘਰ ਵੀ ਪੰਜਾਬੀ ਬੋਲਨੇ ਆ ਔਰ ਆਪੂ ਵੀ ਪੰਜਾਬੀ ਨਾਲ ਪਿਆਰ ਕਰਦੇ ਨੇ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਅਕਸਰ ਰਲਤ ਕਰਦੇ ਰਹਿੰਦੇ ਨੇ। ਅਖਾਨ ਉਹਨਾਂ ਜਿਹੜਾ ਅੱਜ ਭਜਵਾਇਆ ਪਹਿਲਾ ਉਹ ਇਹ ਸੀ ਵੀ ਸੱਪਾਂ ਦੀਆਂ ਖੁੱਡਾਂ ਦੇ ਵਿੱਚ ਸਪੋਲੀਆ ਹੀ ਜੰਮਦੇ ਨੇ। ਸਪੋਲੀਆ ਛੋਟੇ ਸੱਪ ਨੂੰ ਆਖਦੇ ਨੇ, ਸੱਪ ਦੇ ਬੱਚੇ ਨੂੰ। ਵੱਡਾ ਸੱਪ ਹੁੰਦਾ ਹੈ ਤੇ ਸਪੋਲੀਆ ਉਹਦਾ ਬੱਚਾ ਹੁੰਦਾ ਹੈ। ਤੇ ਸੱਪਾਂ ਦੀਆਂ ਖੁੱਡਾਂ ਦੇ ਵਿੱਚ ਸਪੋਲੀਆ ਹੀ ਜੰਮਦੇ ਨੇ, ਨਿਆਉਲੇ ਨਹੀਂ ਜੰਮਦੇ। ਬਾਈਬਾ ਸਾਹਿਬ ਵੇਖੋ ਨਾ, ਇਹਦੀ ਵੰਡ ਕੀਤੀ ਬੜੀ ਸੋਹਣੀ ਨਖੇੜਾ ਕਰਕੇ ਸਾਨੂੰ ਦੱਸਿਆ। ਪਿਆਰਿਓ, ਇਹਦੇ 'ਚ 2-3 ਗੱਲਾਂ ਵੱਲ ਸਾਡਾ ਗੌਰ ਕਰਵਾਇਆ ਗਿਆ। ਇੱਕ ਤੇ ਤੁਖਮ ਤਸੀਰ ਵੇਖੋ ਨਾ, ਸੱਪਾਂ ਦੇ ਬੱਚੇ ਸਪੋਲੀਏ ਹੀ ਹੋਣੇ ਨੇ। ਸੱਪਾਂ ਦੇ ਬੱਚੇ, ਸੱਪ ਅੰਡੇ ਦਿੰਦਾ ਹੈ ਤੇ ਉਹਨਾਂ ਅੰਡਿਆਂ ਦੇ ਵਿੱਚੋਂ ਸੱਪਾਂ ਦੇ ਹੀ ਬੱਚੇ ਨਿਕਲਣੇ ਨੇ ਨਾ, ਨਿਆਉਲਿਆਂ ਦੇ ਨਹੀਂ ਨਿਕਲਣੇ। ਇੱਕ ਤੇ ਤੁਖਮ ਤਸੀਰ ਦਾ ਅਸਰ ਹੁੰਦਾ ਹੈ, ਉਹ ਵੀ ਇਸ ਅਖਾਨ 'ਚ ਸਾਨੂੰ ਦੱਸਿਆ ਗਿਆ। ਦੂਜਾ, ਮਾਹੌਲ ਕਿਸ ਤਰ੍ਹਾਂ ਸਾਡੇ ਤੇ ਅਸਰ ਅੰਦਾਜ਼ ਕਰ ਹੁੰਦਾ ਹੈ। ਜਿਸ ਮਾਹੌਲ ਵਿੱਚ ਅਸੀਂ ਜੰਮਨੇ ਆ, ਸਾਡੀ ਪਰਵਰਿਸ਼ ਹੁੰਦੀ ਹੈ, ਉਹ ਬਹੁਤ ਜ਼ਿਆਦਾ ਸਾਡੇ ਤੇ ਅਸਰ ਅੰਦਾਜ਼ ਹੁੰਦਾ ਹੈ। ਵੇਖੋ ਨਾ, ਹੁਣ ਸੱਪਾਂ ਦੀਆਂ ਖੁੱਡਾਂ 'ਚ ਸਪੋਲੀਏ ਜੰਮੇ, ਉਹਨਾਂ ਦੇ ਬੱਚੇ, ਉਹਨਾਂ ਦੀ ਖਸਲਤ ਤੇ ਫਿਤਰਤ ਦੇ ਵਿੱਚ ਤੇ DNA ਦੇ ਵਿੱਚ ਆਪਣੇ ਪਿਓ ਸੱਪ ਤੇ ਆਪਣੀ ਮਾਂ ਸੱਪਣੀ ਵਾਲੀਆਂ ਸਿਫਤਾਂ ਹੀ ਆਉਣੀਆਂ ਨੇ ਨਾ ਜੀ। ਇੱਕ ਤੇ ਤੁਖਮ ਤਸੀਰ ਦਾ ਅਸਰ ਆ ਗਿਆ। ਦੂਸਰਾ ਪਿਆਰਿਓ, ਮਾਹੌਲ ਹੈ ਉਹ ਸੱਪਾਂ ਦੀ ਖੁੱਡ ਹੈ, ਨਿਆਉਲਿਆਂ ਦੀ ਨਹੀਂ। ਨਿਆਉਲਿਆਂ ਦੀ ਵੀ ਖੁੱਡਾਂ ਹੀ ਹੁੰਦੀਆਂ ਨੇ, ਉਹ ਵੀ ਮਿੱਟੀ ਦੇ ਵਿੱਚ ਹੀ ਰਹਿੰਦੇ ਨੇ ਖੁੱਡਾਂ ਹੀ ਕੱਢ ਕੇ। ਲੇਕਿਨ ਨਿਆਉਲੇ ਦੀ ਤੇ ਸੱਪ ਦੀ ਤੇ ਅਜ਼ਲੋਂ ਦੁਸ਼ਮਣੀ ਹੈ। ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਇਹ ਤੇ ਇੱਕ ਦੂਜੇ ਦੇ ਸਖਤ ਮੁਖਾਲਫ ਦੋਵੇਂ ਜਾਨਵਰ ਨੇ। ਨਿਆਉਲਾ ਕਿਧਰ ਵੀ ਸੱਪ ਨੂੰ ਵੇਖ ਲਵੇ ਤੇ ਪਿਆਰਿਓ, ਸੱਪ ਨੂੰ ਤੇ ਉਹ ਜ਼ਿੰਦਾ ਹੀ ਨਹੀਂ ਰਹਿਣ ਦਿੰਦਾ, ਬੜਾ ਫਿਰ ਫੁਰਤੀਲਾ ਹੁੰਦਾ ਹੈ। ਸੱਪ ਨੂੰ ਦੰਦ ਵੀ ਵੱਡੇ, ਉਹਨੂੰ ਡਸਣ ਦੀ ਕੋਸ਼ਿਸ਼ ਕਰੇ, ਡੰਗ ਮਾਰਨ ਦੀ, ਤੇ ਬਾਜਵਾ ਸਾਹਿਬ ਦੱਸਿਆ ਕਿ ਸੱਪ ਦੇ ਆਪਣੇ ਦੰਦ ਜਿਹੜੇ ਨੇ ਨਾ, ਉਹ ਡੰਗ ਮਾਰ ਕੇ ਤੇ ਉਹ ਖੱਟੇ ਹੋ ਜਾਂਦੇ ਨੇ। ਉਹਦਾ ਡੰਗ ਅਸਰ ਹੀ ਨਹੀਂ ਕਰਦਾ ਨਿਆਉਲੇ ਦੇ ਉੱਤੇ। ਤੇ ਹੁਣ ਦੋ ਇੰਤਹਾਈ ਮੁਖਾਲਫ ਇੱਕ ਦੂਜੇ ਦੇ, ਉਹ ਇੱਕੋ ਥਾਂ ਤੇ ਨਹੀਂ ਨਾ ਰਹਿ ਸਕਦੇ। ਇਹ ਵੀ ਇਸੇ ਖਾਨ 'ਚ ਸਾਨੂੰ ਮੱਤ ਦਿੱਤੀ ਗਈ ਹੈ, ਸਾਨੂੰ ਇਹ ਸਮਝਾਇਆ ਗਿਆ ਹੈ ਕਿ ਇੱਕ ਜਗ੍ਹਾ ਦੇ ਉੱਤੇ ਦੋ ਇੱਕ ਦੂਜੇ ਦੇ ਸਖਤ ਮੁਖਾਲਫ ਨਹੀਂ ਰਹਿ ਸਕਦੇ, ਦੋਵਾਂ 'ਚੋਂ ਇੱਕ ਹੀ ਰਹੇਗਾ। ਨਿਆਉਲਾ ਜਿਹੜਾ ਨਾ ਜੀ, ਉਹਦਾ ਕੰਮ ਹੀ ਕੋਈ ਨਹੀਂ। ਸੱਪ ਦੀ ਖੁੱਡ 'ਚ ਉਹ ਜਾ ਵੜਿਆ ਤੇ ਫਿਰ ਤਾਂ ਸਾਰੇ ਸੱਪ ਸਪੋਲੀਏ ਉਹਨੇ ਹਰਸ਼ਾ ਮਾਰ ਦੇਣੀ। ਤੇ ਸੱਪਾਂ ਆਪਣੇ ਦਿਫਾਅ ਵਾਸਤੇ ਉਹਨੂੰ ਆਪਣੇ ਅੰਦਰ ਕਦੀ ਵੀ ਨਹੀਂ ਵੜਨ ਦੇਣਾ। ਇਸ ਵਾਸਤੇ ਇਹ ਦੋਵੇਂ ਚੀਜ਼ਾਂ ਚੂੰਕਿ ਇੱਕ ਦੂਜੇ ਦੀਆਂ ਇੰਤਹਾਈ ਮੁਖਾਲਫ ਨੇ, ਦੋਵੇਂ ਜਾਨਵਰ, ਇਸ ਵਾਸਤੇ ਇਹ ਇੱਕੋ ਥਾਂ ਤੇ ਨਹੀਂ ਰਹਿ ਸਕਦੇ। ਬਾਜਵਾ ਸਾਹਿਬ, ਜਿਹੜਾ ਅਖਾਨ ਦੂਸਰਾ ਜ਼ਾਹਿਦ ਕੁਰੈਸ਼ੀ ਸਾਹਿਬ ਨੇ ਭਜਵਾਇਆ ਹੈ, ਉਹ ਇਸ ਤਰ੍ਹਾਂ ਹੈ ਵੀ ਜੇ ਕਿੱਲੇ ਬੱਧੇ ਤੇ ਚੋਰਾਂ ਖੜੇ। ਹਾਂਜੀ, ਇਹ ਜੈ ਦਾ ਮਤਲਬ ਹੁੰਦਾ ਜਿਸਰਾ। ਹਾਂਜੀ, ਕਿੱਲੇ ਬੱਧੇ ਵੀ ਕਿੱਲੇ ਦੇ ਨਾਲ ਬੱਧੇ ਨੇ ਜਾਂ ਘਰ ਨੇ, ਜੀ ਜੀ, ਘਰ 'ਚ ਬੈਠੇ ਨੇ, ਹਾਂ ਹਾਂ, ਸਾਹਮਣੇ ਬੈਠੇ ਨੇ। ਤੇ ਤੈ ਦਾ ਮਤਲਬ ਤੈਸੇ, ਯਾਨੀ ਉਂਝੀ। ਹਾਂਜੀ, ਉਹ ਅਗਰ ਚੋਰ ਵੀ ਲੈ ਜੇ, ਯਾਨੀ ਉਹਨੇ ਇਸ ਖਾਨ 'ਚ ਦੱਸਿਆ ਗਿਆ ਬਈ ਕੋਈ ਡੰਗਰ ਐਸੇ ਹੁੰਦੇ ਨੇ ਵੀ ਜਿਹੜੇ ਕਿਸੇ ਕੰਮ ਨਹੀਂ ਆ ਸਕਦੇ। ਜੀ ਜੀ, ਮਸਲਨ ਮੱਝ ਉਹ ਸੁੰਦੀ ਹੀ ਨਹੀਂ। ਹਾਂਜੀ, ਉਹ ਫੰਡਰ ਨੂੰ ਤੁਸੀਂ ਪੱਠੇ ਪਾਈ ਜਾਂਦੇ ਹੋ। ਉਹ ਕਿੱਲੇ ਬੱਧੀ ਵੀ ਤੁਹਾਡੇ ਵਾਸਤੇ ਇੱਕ ਮੁਸੀਬਤ ਹੀ ਹੈ ਕਿ ਤੁਹਾਨੂੰ ਉਹਨੂੰ ਪੱਠੇ ਹੀ ਪਾਣੇ ਨੇ, ਫਾਇਦਾ ਤੇ ਤੁਹਾਨੂੰ ਹੈ ਕੋਈ ਨਹੀਂ। ਤੇ ਜੇ ਚੋਰ ਵੀ ਲੈ ਜਾਏਗਾ ਤੇ ਤੁਹਾਨੂੰ ਉਹਦਾ ਨੁਕਸਾਨ ਕੋਈ ਨਹੀਂ, ਸਗੋਂ ਤੁਹਾਨੂੰ ਪੱਠੇ ਨਾ ਪਾਣੇ ਪੈਣਗੇ। ਤੋ ਇੱਥੇ ਇਹ ਜ਼ਿਕਰ ਕੀਤੀ ਗਈ ਹੈ ਉਹਨਾਂ ਔਲਾਦਾਂ ਬਾਰੇ ਕਿ ਜਿਹੜੇ ਮਾਪਿਆਂ ਦੇ ਲਈ ਮਤਲਬ ਕਿਸੇ ਕੰਮ ਕਾਰ ਦੇ ਨਹੀਂ ਹੁੰਦੇ, ਸਾਰੀ ਦਿਹਾੜੀ ਵਿਹਲੇ ਲੰਡੌਰ ਫਿਰਦੇ ਨੇ,
ਮਾਪਿਓ ਬੁੱਢੇ ਬਾਰੇ ਆਪਣੇ ਵਕਤ ਨੂੰ ਫੜੇ ਹੁੰਦੇ ਨੇ, ਹਾਂ। ਉਹਨਾਂ ਨੂੰ ਇਸ ਗੱਲ ਦੀ ਸ਼ਰਮ ਹੁੰਦੀ ਹੈ ਵੀ ਮੈਂ ਜੰਮੇ ਨੇ ਤੇ ਇਹਨਾਂ ਦਾ ਮੈਂ ਕੁਝ ਕਰਨਾ ਹੈ, ਇਹਨਾਂ ਦਾ ਵਿਆਹ ਵੀ ਕਰਨਾ ਹੈ, ਇਹਨਾਂ ਲਈ ਉਹ ਮਿਹਨਤ ਕਰਦੇ ਨੇ, ਮਜ਼ਦੂਰੀ ਕਰਦੇ ਨੇ। ਤੇ ਜਿਹੜੀ ਨਲਾਇਕ ਔਲਾਦ ਹੈ ਉਹ ਮਤਲਬ ਇਹ ਹੈ ਕਿ ਐਵੇਂ ਯਾਰਾਂ ਬੇਲੀਆਂ 'ਚ ਫਿਰਦੀ ਰਹੀ ਸਾਰੀ ਦਿਹਾੜੀ, ਰੋਟੀ ਦੇ ਟਾਈਮ ਤੇ ਘਰ ਆ ਗਏ। ਹਾਂਜੀ, ਉਹਨਾਂ ਔਲਾਦਾਂ ਨੂੰ ਟਿਚਕਰ ਕਰਨ ਲਈ ਆਖਿਆ ਗਿਆ। ਜਦੋਂ ਕੋਈ ਪੁੱਛੇ ਨਾ ਵੀ ਸੁਣਾ ਵੀ ਮੁੰਡਿਆਂ ਦਾ ਕੀ ਹਾਲ ਹੀ, ਤੇ ਉਹ ਅੱਗੋਂ ਪਿਓ ਆਖ ਛੱਡਦਾ ਵੀ ਯਾਰ ਛੱਡ ਪਰਾਂ, ਉਹਨਾਂ ਵਾਲੀ ਕਿਹੜੀ ਗੱਲ ਏ, ਜੇ ਕਿੱਲੇ ਬੱਦੇ ਤੈ ਚੋਰਾਂ ਖੜੇ। ਲਓ ਜੀ ਜ਼ਾਹਿਦ ਕੁਰੈਸ਼ੀ ਸਾਹਿਬ, ਤੁਸੀਂ ਦੋਵੇਂ ਜਿਹੜੇ ਅਖਾਨ ਭਿਜਵਾਏ ਸਨ, ਦੋਵਾਂ ਦਾ ਬੜਾ ਹੀ ਸੋਹਣਾ ਮਤਲਬ ਸਾਨੂੰ ਦੱਸਿਆ ਸਾਡੇ ਬਾਜਵਾ ਸਾਹਿਬ। ਇਹ ਦੂਸਰਾ ਜਿਹੜਾ ਤੁਹਾਡਾ ਅਖਾਨ ਸੀ ਨਾ ਜੀ, ਜੇ ਕਿੱਲੇ ਬੱਧੇ ਤੇ ਚੋਰਾਂ ਖੜੇ, ਬਾਜਵਾ ਸਾਹਿਬ ਨੇ ਦੱਸਿਆ ਵੀ ਜੇ ਦਾ ਮਤਲਬ ਹੁੰਦਾ ਕਿ ਜੈਸੇ, ਤੇ ਤੈ ਦਾ ਮਤਲਬ ਹੁੰਦਾ ਤੈਸੇ। ਯਾਨੀ ਕਿ ਅਜਿਹਾ ਕੋਈ ਜਾਨਵਰ ਕਿ ਜਿਹਨੂੰ ਭਾਵੇਂ ਘਰ ਕਿੱਲੇ ਤੇ ਬੰਨ ਛੱਡੀਏ ਤੇ ਉੱਥੇ ਵੀ ਉਹਦਾ ਕੋਈ ਫੈਜ਼ ਨਹੀਂ। ਬਾਜਵਾ ਸਾਹਿਬ ਜਿਵੇਂ ਦੱਸਿਆ ਵੀ ਫੰਡਰ ਇੱਕ ਜਾਨਵਰ, ਇੱਕ ਡੰਗਰ ਐਸਾ ਜਿਹੜਾ ਦੁੱਧ ਹੀ ਨਹੀਂ ਦਿੰਦਾ, ਸਿਰਫ ਪੱਠੇ ਹੀ ਖਾ ਰਿਹਾ, ਉਹਦਾ ਫਾਇਦਾ ਕੋਈ ਨਹੀਂ। ਉਹ ਭਾਵੇਂ ਫਿਰ ਘਰ ਬੱਝਾ ਰਵੇ, ਤੇ ਜੇ ਕੋਈ ਉਹਨੂੰ ਚੋਰੀ ਵੀ ਕਰਕੇ ਲੈ ਜਾਵੇ, ਤੇ ਜੇ ਘਰ ਵੀ ਬੱਝਾ, ਅਸੀਂ ਜਦੋਂ ਉਹਨੂੰ ਆਪਣੇ ਕਿੱਲੇ ਤੇ ਵੀ ਐਸਾ ਬੰਨਿਆ ਸੀ ਤੇ ਫਾਇਦਾ ਤੇ ਉਹਦਾ ਉਦੋਂ ਵੀ ਕੋਈ ਨਹੀਂ ਸੀ। ਉਲਟਾ ਸਾਨੂੰ ਹੱਥੋਂ ਪੱਠੇ ਹੀ ਪਾਣੇ ਪੈਂਦੇ ਸਨ, ਤੇ ਹੁਣ ਚੋਰ ਵੀ ਲੈ ਗਏ ਨੇ ਤੇ ਸਾਨੂੰ ਵੇਖਿਆ ਜਾਏ ਤਾਂ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਜਿਹੜੇ ਪੱਠੇ ਰੋਜ਼ ਅਸੀਂ ਪਾਉਂਦੇ ਹਾਂ ਸਾਡੀ ਉਹਦੇ ਤੋਂ ਝੁੰਡ ਛੁੱਟ ਗਈ। ਸੋ ਐਸੀ ਨਾ ਅਹਿਲ ਔਲਾਦ ਜਾਂ ਐਸਾ ਕੋਈ ਘਰ ਦਾ ਫਰਦ, ਕੋਈ ਯਾਰ ਦੋਸਤ, ਕੋਈ ਐਸਾ ਸੰਗੀ ਸਾਥੀ ਜਿਹਦਾ ਤੁਹਾਡੇ ਕੋਲ ਹੋਇਆ ਵੀ ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂ, ਤੁਹਾਨੂੰ ਉਹਦੇ ਕੋਲੋਂ ਕੋਈ ਫੈਜ਼ ਨਹੀਂ ਮਿਲ ਸਕਦਾ, ਉਹ ਕਿਸੇ ਕੰਮ ਜੋਗਾ ਹੀ ਨਹੀਂ, ਨਾ ਅਹਿਲ ਆਦਮੀ ਹੈ, ਉਹਦੇ ਦੋਸਤਾਨੇ, ਉਹਦੀ ਰਿਸ਼ਤੇਦਾਰੀ ਦਾ ਵੀ ਤੁਹਾਨੂੰ ਕੋਈ ਫਾਇਦਾ ਨਹੀਂ। ਤੇ ਅਗਰ ਉਹ ਆਪਣਾ ਦੋਸਤਾਨਾ ਤੁਹਾਡੇ ਨਾਲ ਤਰਕ ਕਰ ਦੇਵੇ, ਤੁਹਾਡੇ ਨਾਲ ਯਾਰਾਨਾ ਛੱਡ ਦੇਵੇ, ਰਿਸ਼ਤੇਦਾਰੀ ਤੁਹਾਡੇ ਨਾਲ ਤਰੋੜ ਲਵੇ, ਤੇ ਫਿਰ ਵੀ ਤੁਹਾਨੂੰ ਕੋਈ ਫਰਕ ਨਹੀਂ ਉਹਦਾ ਪੈਣਾ। ਅਜਿਹੇ ਬੰਦੇ ਬਾਬਤ ਇਹ ਅਖਾਨ ਬਣਾਇਆ ਗਿਆ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ